ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 24 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਧੂਦੀ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇੱਕ ਜਿਹੜਾ ਆਪਣਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੈ, ਇਹ 24 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ ਜੀ, ਮੰਗਲਵਾਰ, ਮਾਫ ਕਰਨਾ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਇਜ਼ਰਾਈਲ ਤੇ ਇਰਾਨ ਨੂੰ ਲੈ ਕੇ ਵੀ ਦੇਖੋ ਜੀ, ਦੋਨਾਂ ਦੇ ਵਿੱਚ ਟਰੂਸ ਹੋ ਗਿਆ ਆ ਤੇ ਉਹ ਹਜੇ ਤੱਕ ਹੋਲਡ ਨਹੀਂ ਕਰਦਾ ਲੱਗਦਾ। ਦੋਨਾਂ ਸਾਈਡਾਂ ਵੱਲੋਂ ਇੱਕ ਦੂਜੇ ਦੇ ਉੱਤੇ ਬੰਬਾਰਡਮੈਂਟ ਜਾਂ ਮਿਜ਼ਾਈਲਸ ਛੱਡੀਆਂ ਗਈਆਂ ਹੈਗੀਆਂ। ਤੇ ਸਭ ਤੋਂ ਹੈਰਾਨੀ ਵਾਲੀ ਖਬਰ ਇਹ ਆ ਰਹੀ ਆ ਵੀ ਜਿਹੜੀ US ਦੀ ਇੰਟੈਲੀਜੈਂਸੀ ਹੁਣ ਇਹ ਕਹਿ ਰਹੀ ਆ ਵੀ ਜੋ ਇਰਾਨ ਦੇ ਵਿੱਚ ਨਿਊਕਲੀਅਰ ਸਾਈਟ ਸੀਗੇ ਉਹ ਡੈਮੇਜ ਨਹੀਂ ਹੋਏ ਹੈਗੇ। ਉਹ ਕਹਿੰਦੇ ਵੀ ਪੂਰੀ ਤਰ੍ਹਾਂ ਡੈਮੇਜ ਨਹੀਂ ਹੋਏ ਹੈਗੇ। ਕੁਝ ਮਹੀਨਿਆਂ ਲਈ ਇਰਾਨ ਵਾਲੇ ਆਪਣਾ ਡਿਲੇ ਕਰ ਸਕਦੇ ਆ ਜੋ ਨਿਊਕਲੀਅਰ ਬੰਬ ਬਣਾਉਣ ਦੀ ਜਿਹੜੀ ਉਹਨਾਂ ਦੇ ਕੋਲ ਕਪੈਸਿਟੀ ਹੈਗੀ ਆ ਜਾਂ ਬਣਾਉਣਾ ਆ ਉਹਨਾਂ ਨੇ। ਪਰ ਜਿਸ ਹਿਸਾਬ ਦੇ ਨਾਲ ਟਰੰਪ ਉਹਨਾਂ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ, ਇਹ ਦੱਸਿਆ ਗਿਆ ਸੀ ਵੀ ਹਾਂ ਅਸੀਂ ਪੂਰੀ ਤਰ੍ਹਾਂ ਉਹਨਾਂ ਨੂੰ ਜਿਹੜਾ ਡਿਸਟਰੋਏ ਕਰ ਦਿੱਤਾ ਹੈ, ਇਹ ਹੁਣ US ਦੀ ਇੰਟੈਲੀਜੈਂਸ ਜੋ ਕਹਿ ਰਹੀ ਆ ਵੀ ਉਹ ਡਿਸਟਰੋਏ ਨਹੀਂ ਹੋਇਆ ਹੈਗਾ। ਟਰਕਿਸ਼ ਪ੍ਰੈਜ਼ੀਡੈਂਟ ਰੈਸਿਪ ਐਰਦੋਗਨ ਉਹ US ਦੇ ਕਾਊਂਟਰ ਪਾਰਟਸ ਨੂੰ ਮਿਲੇ ਹੈਗੇ ਆ ਨਾਟੋ ਸਮਿਟ ਦੇ ਦੌਰਾਨ ਤੇ ਉਹਨਾਂ ਨੇ ਟਰੰਪ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਪ੍ਰੇਜ਼ ਵੀ ਕੀਤੀ ਆ ਵੀ ਦੋਨਾਂ ਮੁਲਕਾਂ ਨੂੰ ਜੋ ਇਜ਼ਰਾਈਲ ਤੇ ਇਰਾਨ ਦੇ ਸੀਜ਼ ਫਾਇਰ ਨੂੰ ਕਾਮਯਾਬ ਕਰਨ ਦੇ ਵਿੱਚ ਉਹਨਾਂ ਨੇ ਜਿਹੜਾ ਕਾਫੀ ਵੱਡਾ ਯੋਗਦਾਨ ਪਾਇਆ ਹੈਗਾ ਆ। ਸੋ ਇਨਫੋਰਮੇਸ਼ਨ ਵਾਰ ਜੋ US ਐਜ਼ ਇੰਟੈਲੀਜੈਂਸ ਅਸੈਸਮੈਂਟ ਆਫ ਟਰੰਪ ਦਾ ਜਿਹੜਾ ਇਰਾਨ ਬੰਬਿੰਗ ਆ ਉਹ ਲੀਕ ਹੋਇਆ ਹੈਗਾ। ਇਹ ਵੀ ਜਿਹੜੀ ਖਬਰ ਆ ਉਹ ਆ ਰਹੀ ਹੈਗੀ ਆ ਜੀ। ਅਗਲੀ ਜਿਹੜੀ ਖਬਰ ਹੈ ਕੈਲੀਫੋਰਨੀਆ ਤੋਂ ਹੈ। ਕੈਲੀਫੋਰਨੀਆ ਦੇ ਵਿੱਚ ਲੇਕ ਟਾਹੋ ਦੇ ਵਿੱਚ ਕੱਲ ਇੱਕ ਬੜਾ ਮੰਦਭਾਗਾ ਹਾਦਸਾ ਵਾਪਰ ਗਿਆ ਸੀ, ਜਿਸ ਦੇ ਵਿੱਚ ਜਿਹੜੀ ਇੱਕ ਕਿਸ਼ਤੀ ਡੁੱਬਣ ਕਰਕੇ ਕਈ ਜਣਾਂ ਦੀ ਮੌਤ ਹੋਣ ਦਾ ਖਦਸ਼ਾ ਸੀਗਾ। ਉਹ ਜਿਹੜਾ ਮੌਤਾਂ ਦਾ ਅੰਕੜਾ ਉਹ ਵੱਧ ਕੇ 8 ਹੋ ਗਿਆ। ਲੇਕ ਟਾਹੋ ਦੇ ਵਿੱਚ ਇਹ ਜਿਹੜੀ ਕਿਸ਼ਤੀ ਆ ਉਦੋਂ ਪਲਟੀ ਜਦੋਂ ਇਹ ਜਿਹੜਾ ਪਾਰਕ ਹੈ, ਮਾਫ ਕਰਨਾ, ਜਿਹੜੇ ਇਲਾਕੇ ਨੇ ਉੱਥੇ ਜਦੋਂ ਇਹ ਪਲਟ ਗਈ ਸੀਗੀ। ਇਹਦੇ ਵਿੱਚ 10 ਤੋਂ ਵੱਧ ਲੋਕ ਜਿਹੜੇ ਸਵਾਰ ਸੀਗੇ ਬਲਿਸ ਸਟੇਟ ਪਾਰਕ ਦੇ ਇਲਾਕਿਆਂ ਦੇ ਵਿੱਚ ਜਿਹੜੀ ਹੈ ਇਹ ਪਲਟ ਗਈ ਸੀ। ਦੱਸਿਆ ਜਾ ਰਿਹਾ ਕਿ ਜਦੋਂ 10 ਜਾਣੇ ਸਵਾਰ ਸੀਗੇ, ਇਹਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਪਛਾਣ ਹੋਈ ਆ ਪੌਲਾ ਬਿਜਨੋਵਿਕ 71 ਸਾਲਾਂ ਦੀ, 73 ਸਾਲਾਂ ਦਾ ਟੈਰੀ ਪਿਕਲੈਕਸ, ਜੋਸ਼ੂਆ ਐਂਥਨੀ ਜਿਹੜਾ 37 ਸਾਲ ਦਾ, 72 ਸਾਲਾਂ ਦਾ ਪੀਟਰ ਬੇਜ਼ ਤੇ ਇਸੇ ਤਰ੍ਹਾਂ ਟਮੋਥੀਓ ਲੈਰੀ ਵੀ 71 ਸਾਲ ਦਾ, ਟਰੇਸਾ ਗਿਲੇਰੀ ਜਿਹੜੀ ਆ ਉਹ 66 ਸਾਲਾਂ ਦੀ ਹੈ, ਜੇਮਸ ਗਕ 69 ਸਾਲਾਂ ਦਾ ਤੇ ਸਟੀਫਨ ਲਿੰਡਸੇ 63 ਸਾਲਾਂ ਦੇ ਰੂਪ ਦੇ ਵਿੱਚ ਇਹਦੇ ਮ੍ਰਿਤਕਾਂ ਦੀ ਜਿਹੜੀ ਆ ਪਛਾਣ ਹੋਈ ਆ। ਇਹਨਾਂ ਦੇ ਵਿੱਚੋਂ ਜਿਹੜੇ 3 ਨੇ ਉਹ ਨਿਊਯਾਰਕ ਦੇ ਰਹਿਣ ਵਾਲੇ ਨੇ ਤੇ ਬਾਕੀ ਸਾਰੇ ਨੇ ਉਹ ਜਿਹੜੇ ਕੈਲੀਫੋਰਨੀਆ ਵਾਸੀ ਸੀਗੇ। ਦੱਸਿਆ ਜਾ ਰਿਹਾ ਕਿ ਇਹ ਸਾਰੇ ਇੱਕ ਬਰਥਡੇ ਪਾਰਟੀ ਨੂੰ ਜਿਹੜਾ ਸੈਲੀਬ੍ਰੇਟ ਕਰਨ ਦੇ ਲਈ ਉਤਰੇ ਸੀਗੇ, ਪਰ ਇਹਨਾਂ ਦੀ ਜਿਹੜੀ ਕਿਸ਼ਤੀ ਆ ਉਹ ਜਿਹੜੀ ਆ ਉਹ ਬਲਿਸ ਸਟੇਟ ਪਾਰਕ ਦੇ ਇਲਾਕਿਆਂ ਦੇ ਵਿੱਚ ਪਲਟ ਗਈ ਸੀ, ਜਿਸ ਤੋਂ ਬਾਅਦ ਇਹ ਉੱਪਰ ਨਹੀਂ ਆ ਸਕੇ ਤੇ ਪਾਣੀਆਂ ਦੇ ਵਿੱਚ ਡੁੱਬਣ ਕਰਕੇ ਜਿਹੜੀ ਇਹਨਾਂ ਦੀ ਮੌਤ ਹੋ ਗਈ। ਇਹ ਸਟੇਟਮੈਂਟ ਦਿੱਤੀ ਹੈ US ਕੋਸਟ ਗਾਰਡ ਨੇ। ਦੱਸਿਆ ਜਾ ਰਿਹਾ ਕਿ ਇਹਨਾਂ ਨੇ 27 ਫੁੱਟ ਦੀ ਕ੍ਰਿਸ ਕਰਾਫਟ ਜਿਹੜੀ ਵੈਸਲ ਆ ਉਹ ਇਹਨਾਂ ਨੇ ਜਿਹੜੀ ਆ ਰੈਂਟ ਕੀਤੀ ਸੀਗੀ ਤੇ ਉਸ ਤੋਂ ਬਾਅਦ ਇਹ ਪਾਣੀਆਂ ਦੇ ਵਿੱਚ ਉਤਰ ਗਏ। ਜਿਹੜੇ ਚਸ਼ਮਦੀਦ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਪਾਣੀਆਂ ਦਾ ਜਿਹੜਾ ਵਹਾਅ ਇੱਕਦਮ ਤੇਜ਼ ਹੋ ਗਿਆ ਸੀ ਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ, ਜਿਸ ਕਰਕੇ ਜਿਹੜੀਆਂ ਲਹਿਰਾਂ ਸਨ ਉਹ 6 ਤੋਂ 8 ਫੁੱਟ ਉੱਚੀਆਂ ਉੱਠਣ ਲੱਗ ਪਈਆਂ।
ਇਸ ਤੋਂ ਬਾਅਦ ਇਹਨਾਂ ਦੀ ਜਿਹੜੀ ਕਿਸ਼ਤੀ ਉਹ ਪਾਣੀਆਂ ਦੇ ਵਿੱਚ ਉਲਝ ਗਈ, ਜਿਹਨੂੰ ਇਹ ਰਿਕਵਰ ਕਰਨ ਦੇ ਵਿੱਚ ਜਿਹੜਾ ਉਹ ਨਾਕਾਮਯਾਬ ਰਹੇ। 2 ਜਾਣੇ ਹਾਲੇ ਵੀ ਜਿਹੜੇ ਰੈਸਕਿਊ ਕੀਤੇ ਗਏ ਸੀਗੇ ਇਮੀਡੀਏਟਲੀ ਤਰੀਕੇ ਦੇ ਨਾਲ, ਉਹਨਾਂ ਦੀ ਜਿਹੜੀ ਹਾਲਤ ਆ ਉਹ ਵੀ ਗੰਭੀਰ ਬਣੀ ਹੋਈ ਆ, ਤੇ ਦੱਸਿਆ ਜਾ ਰਿਹਾ ਕਿ ਜਿਹੜੀਆਂ 6 ਬੋਡੀ ਸੀਗੀਆਂ ਹਾਦਸੇ ਤੋਂ ਬਾਅਦ ਹੀ ਮਿਲ ਗਈਆਂ ਸਨ। ਉਸ ਤੋਂ ਬਾਅਦ ਜਿਹੜੀਆਂ ਇੱਕ ਬੋਡੀ ਆ ਉਹ ਐਲਡਰਾਡੋ ਜਿਹੜੀ ਕਾਉਂਟੀ ਸ਼ੈਰਿਫ ਦੇ ਦੱਸਣ ਦੇ ਮੁਤਾਬਕ ਬਾਅਦ ਦੇ ਵਿੱਚ ਮਿਲੀ ਸੀਗੀ। ਸੋ ਉਹਨਾਂ ਨੇ ਇਸ ਨੂੰ ਬੜਾ ਮੰਦਭਾਗਾ ਜਿਹੜਾ ਹਾਦਸਾ ਉਹ ਕਰਾਰ ਦਿੱਤਾ। ਜਨਮ ਦਿਨ ਦੀ ਪਾਰਟੀ ਸੈਲੀਬ੍ਰੇਟ ਕਰਨ ਦੇ ਲਈ ਇਹ ਜਿਹੜੇ ਪਰਿਵਾਰ ਦੇ ਕੁਝ ਮੈਂਬਰ ਉਤਰੇ ਸਨ, ਪਰ ਉਹ ਇੱਕ ਹਾਦਸੇ ਦਾ ਸ਼ਿਕਾਰ ਹੋਣ ਕਰਕੇ ਜਿਹੜਾ ਵਾਪਸ ਆਪਣੇ ਪਰਿਵਾਰਾਂ ਦੇ ਵਿੱਚ ਨਾ ਮੁੜ ਸਕੇ। ਜੀ। ਜੀ। ਅਗਲੀ ਖਬਰ ਵੱਲ ਚਲੀਏ। ਇੱਕ ਡੈਨੀਅਲ ਪਾਰਕ ਨਾਮ ਦਾ ਬੰਦਾ, ਉਸ ਨੂੰ ਫੈਡਰਲ ਅਥਾਰਟੀਜ਼ ਨੇ ਅਰੈਸਟ ਕੀਤਾ ਸੀ, ਕਿਉਂਕਿ ਉਹ ਕੈਮੀਕਲ ਪ੍ਰੋਵਾਈਡ ਕਰ ਰਿਹਾ ਸੀ, ਜਿਹਦੇ ਨਾਲ ਬੰਬ ਬਣਾ ਕੇ ਕੈਲੀਫੋਰਨੀਆ ਦੇ ਜਿਹੜੇ ਫਰਟਿਲਿਟੀ ਕਲੀਨਿਕ ਆ, ਉਹਨਾਂ ਦੇ ਉੱਤੇ ਐਕਸਪਲੋਸਿਵ ਯੂਜ਼ ਕੀਤੇ ਜਾ ਸਕਣ। ਸੋ ਉਸ ਨੂੰ ਅਰੈਸਟ ਕੀਤਾ ਗਿਆ ਸੀ ਤੇ ਫੈਡਰਲ ਬਿਊਰੋ ਆਫ ਪ੍ਰਿਜ਼ਨ ਦੇ ਵਿੱਚ ਰੱਖਿਆ ਗਿਆ ਸੀ, ਤੇ ਅੱਜ ਇਹ ਪਤਾ ਲੱਗਿਆ ਵੀ ਉਸ ਦੀ ਜਿਹੜੀ ਮੌਤ ਆ ਕਸਟਡੀ ਦੇ ਵਿੱਚ ਹੋ ਗਈ ਹੈਗੀ ਆ। ਮੈਟਰੋਪੋਲੀਟਨ ਰਿਟੈਂਸ਼ਨ ਸੈਂਟਰ ਜੋ ਲਾਸ ਐਂਜਲਸ ਦੇ ਵਿੱਚ ਹੈਗਾ ਆ, ਉਹਦੇ ਵਿੱਚ ਇਸ ਬੰਦੇ ਨੂੰ ਮ੍ਰਿਤਕ ਜਿਹੜਾ ਆ ਪਾਇਆ ਗਿਆ ਹੈਗਾ। ਉਹਨੂੰ ਡਿਕਲੇਅਰ ਡੈਡ ਕੀਤਾ ਗਿਆ ਆ ਹਸਪੀਟਲ ਦੇ ਪਰਸਨਲ ਵੱਲੋਂ। ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਜੌਨ ਐਫ ਕੈਨੇਡੀ ਇੰਟਰਨੈਸ਼ਨਲ 에ਅਰਪੋਰਟ ਜੋ ਆ, ਉੱਥੇ ਜਦੋਂ ਉਹ ਰਿਟਰਨ ਕਰ ਰਿਹਾ ਸੀ ਪੋਲੈਂਡ ਤੋਂ, ਉਸ 에ਅਰਪੋਰਟ ਤੇ ਇਸ ਨੂੰ ਅਰੈਸਟ ਕੀਤਾ ਗਿਆ ਸੀ। ਪ੍ਰੋਸੀਕਿਊਟਰ ਨੇ ਉਹਨੂੰ ਅਕਿਊਜ਼ ਇਹ ਵੀ ਕੀਤਾ ਸੀ ਵੀ ਜਿਹੜਾ ਪਾਰਕ ਆ, ਉਸਨੇ 180 ਪਾਉਂਡ ਅਮੋਨੀਅਮ ਨਾਈਟ੍ਰੇਟ ਤੇ ਇਹ ਇੱਕ ਬੰਦੇ ਨੂੰ ਸਪਲਾਈ ਕੀਤਾ ਸੀ, ਜੋ ਅਮਰੀਕਨ ਰੀਪਰੋਡਕਟਿਵ ਸੈਂਟਰ ਪਾਮ ਸਪ੍ਰਿੰਗ ਕੈਲੀਫੋਰਨੀਆ ਚ ਆ, ਉਹਨੂੰ ਜਿਹੜਾ ਹਿੱਟ ਕੀਤਾ ਸੀ, ਜਿਹਦੇ ਨਾਲ ਉਹਨੂੰ ਹਿੱਟ ਕਰਨਾ ਸੀਗਾ। ਸੋ ਅੱਜ ਉਸ ਦੀ ਜਿਹੜੀ ਆ ਜੋ ਜੇਲ੍ਹ ਆ ਉਹਦੇ ਵਿੱਚ ਹੀ ਮੌਤ ਹੋ ਗਈ ਹੈਗੀ ਆ। ਜੀ। ਅਗਲੀ ਜਿਹੜੀ ਖਬਰ ਆ ਉਹਨਾਂ ਜਿਹੜੀਆਂ ਘਟਨਾਵਾਂ ਦੇ ਨਾਲ ਜੁੜੀ ਹੋਈ ਹੈ, ਜਿਹੜੀਆਂ ਘਟਨਾਵਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਆਈਸ ਜਿਹੜੇ ਏਜੰਟਸ ਨੇ, ਫੈਡਰਲ ਏਜੰਟਸ ਨੇ, ਉਹ ਜਦੋਂ ਕਿਸੇ ਨੂੰ ਗ੍ਰਿਫਤਾਰ ਕਰਦੇ ਆ ਜਾਂ ਕਿਤੇ ਛਾਪੇਮਾਰੀ ਕਰਦੇ ਆ ਤਾਂ ਉਹਦੀ ਵੀਡੀਓ ਕਈ ਵਾਰੀ ਆਪਾਂ ਨੂੰ ਹਾਸਲ ਹੋ ਜਾਂਦੀ ਹੈ। ਉਹਨਾਂ ਵੀਡੀਓ ਬਣਾਉਣ ਵਾਲਿਆਂ ਦੇ ਰੂਪ ਦੇ ਵਿੱਚ ਇੱਕ ਬੰਦਾ ਸੀਗਾ ਜਿਹੜਾ ਵੀਡੀਓ ਨੂੰ ਸ਼ੂਟ ਕਰ ਰਿਹਾ ਸੀਗਾ ਪੀਕੋ ਰਿਵੀਰਾ ਦੇ ਇਲਾਕਿਆਂ ਦੇ ਵਿੱਚ। ਪਿਛਲੇ ਮਹੀਨੇ ਦੀ ਇਹ ਗੱਲ ਆ। 20 ਸਾਲਾ ਇਹ ਜਿਹੜਾ ਨੌਜਵਾਨ ਹੈ, ਇਹਨੂੰ ਡਿਟੇਨ ਕਰ ਲਿਆ ਗਿਆ ਸੀ ਫੈਡਰਲ ਏਜੰਟਸ ਦੇ ਵੱਲੋਂ, ਪਰ ਬਾਅਦ ਦੇ ਵਿੱਚ ਐਂਡਰੀਅਨ ਨਾਂ ਦਾ ਇਹ ਮੁੰਡਾ ਜਿਹੜਾ ਉਹ ਜਿਹੜੇ ਵਕੀਲ ਨੇ, ਐਡਵੋਕੇਸੀ ਗਰੁੱਪ ਨੇ, ਉਹਨਾਂ ਨੇ ਛੁਡਵਾ ਲਿਆ, ਜਾਂ ਕਹਿ ਲਓ ਕਿ ਉਹ ਪੱਖ ਰੱਖਣ ਦੇ ਵਿੱਚ ਕਾਮਯਾਬ ਹੋਏ ਆ। ਦਾ ਮਿਰਰ ਲਾਅ ਗਰੁੱਪ ਉਹਨਾਂ ਨੇ ਜਿਹੜੀ ਫੇਸਬੁੱਕ ਤੇ ਇੱਕ ਪੋਸਟ ਪਾਈ ਆ, ਜਿਹਦੇ ਵਿੱਚ ਇਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਲੋਕਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਪੋਰਟ ਕੀਤੀ ਐਂਡਰੀਅਨ ਦੀ। ਐਂਡਰੀਅਨ ਨੂੰ ਆਈਸ ਏਜੰਟਸ ਨੇ ਉਦੋਂ ਹਿਰਾਸਤ ਦੇ ਵਿੱਚ ਲੈ ਲਿਆ ਸੀਗਾ ਜਦੋਂ ਉਹ ਇੱਕ ਜਿਹੜੀ ਆਈਸ ਦੀ ਛਾਪੇਮਾਰੀ ਆ ਉਹਦੀ ਵੀਡੀਓ ਫੁਟੇਜ ਹਾਸਲ ਕਰਕੇ ਜਿਹੜਾ ਉਹ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਸੀਗਾ। ਇਹ ਜਿਹੜੀ ਘਟਨਾ ਵਾਪਰੀ ਹੈ 17 ਜੂਨ ਨੂੰ ਵਾਪਰੀ ਸੀਗੀ, ਤੇ ਉਸ ਤੋਂ ਬਾਅਦ ਪਾਰਕਿੰਗ ਲੋਟ ਇੱਕ ਜਿਹੜਾ ਰੀਟੇਲ ਸੈਂਟਰ ਪੈਂਦਾ 8600 ਵਾਸ਼ਿੰਗਟਨ ਬੁਲੇਵਾਰਡ ਦੇ ਇਲਾਕਿਆਂ ਦੇ ਵਿੱਚ, ਉੱਥੇ ਇਹ ਘਟਨਾ ਵਾਪਰੀ ਸੀ। ਐਂਡਰੀਅਨ ਮੈਂਟੀਨੈਜ਼ ਨੂੰ ਜਿਹੜਾ ਉਹ ਅਮਰੀਕਾ ਦਾ ਨਿਵਾਸੀ ਆ, ਤੇ ਉਹਨੂੰ ਬਾਅਦ ਦੇ ਵਿੱਚ ਆਈਸ ਏਜੰਟਸ ਨੇ ਸਿਰਫ ਇਸੇ ਕਰਕੇ ਗ੍ਰਿਫਤਾਰ ਕਰ ਲਿਆ ਸੀਗਾ ਕਿ ਉਹ ਉਹਨਾਂ ਨੂੰ ਫਿਲਮਾ ਰਿਹਾ ਸੀਗਾ, ਉਹਨਾਂ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਇਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਯੂਐਸ ਬਾਰਡਰ ਪੈਟਰੋਲ ਚੀਫ ਜਿਹੜੇ ਨੇ ਉਹ ਵੀ ਇਨਵੋਲਵ ਹੋਏ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ, ਪਰ ਇਹ ਨਾ ਟਲਿਆ। ਹੁਣ ਜਿਹੜੀ ਤਾਜ਼ਾ ਖਬਰ ਦੇ ਮੁਤਾਬਕ ਮਿਲਰ ਲਾਅ ਗਰੁੱਪ ਆ, ਉਹਨਾਂ ਨੇ ਇਸ ਨੌਜਵਾਨ ਨੂੰ ਛੁਡਵਾਉਣ ਦੇ ਲਈ ਖਾਸੀ ਜਿਹੜੀ ਲੀਗਲ ਜੱਦੋਜਹਿਦ ਆ ਉਹ ਕੀਤੀ ਆ, ਤੇ ਇਹਨਾਂ ਨੇ ਫਾਈਨਲੀ ਇਹ ਐਲਾਨ ਕੀਤਾ ਵੀ ਸਾਰਿਆਂ ਦੀ ਮਦਦ ਦੇ ਨਾਲ, ਸਾਰਿਆਂ ਦੀ ਜੱਦੋਜਹਿਦ ਦੇ ਨਾਲ ਇਹ ਜਿਹੜਾ ਐਂਡਰੀਅਨ ਨਾਂ ਦਾ ਨੌਜਵਾਨ ਜਿਹਨੂੰ ਆਈਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ, ਉਹਨੂੰ ਹੁਣ ਛੁਡਵਾ ਲਿਆ ਗਿਆ। ਜੀ। ਜੀ। ਅਗਲੀ ਖਬਰ ਵੱਲ ਚਲੀਏ। ਡੈਮੋਕ੍ਰੇਟਸ ਕੁਛ ਜੋ ਆ ਉਹ ਇੱਕ ਬਿੱਲ ਲੈ ਕੇ ਆਏ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਇੰਪੀਚ ਕਰਨ ਦੇ ਲਈ, ਪਰ ਉਹ ਬਿੱਲ ਜਿਹੜਾ ਫੇਲ ਹੋ ਗਿਆ ਹੈਗਾ। ਉਸ ਬਿੱਲ ਦੇ ਵਿੱਚ 344 ਵੋਟਾਂ ਜਿਹੜੀਆਂ 344 ਵੋਟਸ ਆ ਉਹ ਨਾ ਦੇ ਵਿੱਚ ਪਈਆਂ, 79 ਸਿਰਫ ਹੱਕ ਦੇ ਵਿੱਚ ਪਈਆਂ, ਤੇ 128 ਜਿਹੜੇ ਆ ਡੈਮੋਕ੍ਰੇਟਸ ਉਹਨਾਂ ਨੇ ਰਿਪਬਲਿਕਨਸ ਨੂੰ ਜੁਆਇਨ ਕੀਤਾ, ਤੇ ਉਹਨਾਂ ਨੂੰ ਇਹ ਕਿਹਾ ਵੀ ਨਹੀਂ ਅਸੀਂ ਇੰਪੀਚ ਕਰਨ ਦੇ ਹੱਕ ਦੇ ਵਿੱਚ ਨਹੀਂ ਹੈਗੇ। ਹਾਊਸ ਮਿਨੋਰਿਟੀ ਲੀਡਰ ਹਕੀਮ ਜੈਫਰੀਜ਼ ਤੇ ਈਵਨ ਨੈਂਸੀ ਪਲੋਸੀ ਜਿਹੜੀ ਸਾਬਕਾ ਸਪੀਕਰ ਆ, ਉਹਨਾਂ ਨੇ ਵੀ ਇਸ ਇੰਪੀਚਮੈਂਟ ਦੇ ਅਗੇਂਸਟ ਜਿਹੜੀ ਆ ਉਹ ਵੋਟ ਪਾਈ ਹੈਗੀ। ਜੀ।
ਅਗਲੀ ਜਿਹੜੀ ਖਬਰ ਆ ਉਹ ਇਹਨਾਂ ਲੋਕਾਂ ਦੇ ਨਾਲ ਜੁੜੀ ਹੈ ਜਿਹੜੇ ਥਾਂ-ਥਾਂ ਦੇ ਉੱਤੇ ਜਾ ਕੇ ਵਲੌਗਰ ਬਣ ਕੇ ਜਿਹੜੀਆਂ ਉਹ ਵੀਡੀਓ ਫੁਟੇਜ ਹਾਸਲ ਕਰਦੇ ਨੇ ਤੇ ਲੋਕਾਂ ਦੇ ਨਾਲ ਕਈ ਵਾਰੀ ਭੱਦੇ ਤੋਂ ਭੱਦੇ ਤੇ ਉਹ ਮਜ਼ਾਕ ਜਿਹੜੇ ਨਾ ਤਾਂ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਬਹਿ ਕੇ ਦੇਖ ਸਕਦੇ ਹੋ ਤੇ ਨਾ ਹੀ ਤੁਸੀਂ ਸੁਣ ਸਕਦੇ ਹੋ, ਕਈ ਬੰਦੇ ਸਹਾਰ ਵੀ ਨਹੀਂ ਸਕਦੇ। ਇਸ ਤਰ੍ਹਾਂ ਦਾ ਜਿਹੜਾ ਇੱਕ ਯੂਟਿਊਬਰ ਨੂੰ ਪ੍ਰੈਂਕ ਉਹ ਮਹਿੰਗਾ ਪੈ ਗਿਆ। ਇਹ ਇਨ ਐਂਡ ਆਊਟ ਜਿਹੜਾ 버ਗਰ ਤੇ ਗਿਆ ਸੀਗਾ ਕੈਲੀਫੋਰਨੀਆ ਦੇ ਵਿੱਚ, ਜਿਹੜੀ ਬਹੁਤ ਵੱਡੀ ਚੇਨ ਆ। ਇਹ ਉੱਥੇ ਲੋਕਾਂ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਤੇ ਇਹਨੇ ਗੱਲਬਾਤ ਦੇ ਦਰਮਿਆਨ ਉੱਥੋਂ ਦਾ ਜਿਹੜਾ ਇੱਕ ਰੈਸਟੋਰੈਂਟ ਦੇ ਵਿੱਚ ਕੰਮ ਕਰ ਰਿਹਾ ਸੀਗਾ, ਉਹਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਉਹਨਾਂ ਦੇ ਨਾਲ ਭੱਦੇ ਮਜ਼ਾਕ ਕੀਤੇ ਨੇ ਤੇ ਵੀਡੀਓ ਜਿਹੜੀ ਆ ਉਹ ਬਾਅਦ ਦੇ ਵਿੱਚ ਆਪਣੇ ਜਿਹੜਾ YouTube ਦਾ ਅਕਾਊਂਟ ਆ ਉਹਨੇ ਉਹਦੇ ਉੱਤੇ ਜਿਹੜੀ ਆ ਉਹ ਅਪਲੋਡ ਕਰ ਦਿੱਤੀ। ਇਹ ਜਿਹੜੀ ਆ ਦੱਸਿਆ ਜਾ ਰਿਹਾ ਆਰਨੇਟ ਇਹਦਾ ਨਾਮ ਆ ਤੇ ਫਿਲਮੋਰੇ ਦਾ ਇਹ ਰਹਿਣ ਵਾਲਾ ਦੱਸਿਆ ਗਿਆ ਹੈ ਉਹਨਾਂ ਇਲਾਕਿਆਂ ਦੇ ਵਿੱਚ। ਤੇ ਇਹਨੇ ਜਿਹੜੀ ਇਹ ਵੀਡੀਓ ਨੂੰ ਜਾਂ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਾਂ ਉਸ ਦੇ ਕਰਕੇ ਹੁਣ ਇਹਨੂੰ ਲਾਸੂਟ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਹੈ। ਸਦਰਨ ਕੈਲੀਫੋਰਨੀਆ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਹੈ ਇੱਕ ਇਨ ਐਂਡ ਆਊਟ 버ਗਰ ਦੀ ਜਿਹੜੀ ਆਪਾਂ ਕਹਿ ਸਕਦੇ ਉਹਨਾਂ ਦੀ ਥਾਂ ਦੇ ਉੱਤੇ, ਜਿੱਥੇ ਇਸ ਬੰਦੇ ਨੇ ਉਹ ਉਹਨਾਂ ਦੇ ਮੁਲਾਜ਼ਮ ਦੇ ਨਾਲ ਜਦੋਂ ਗੱਲਬਾਤ ਕਰ ਰਿਹਾ ਸੀਗਾ ਤੇ ਉਹਦਾ ਮਜ਼ਾਕ ਉਡਾਇਆ ਤੇ ਉਹਦੇ ਨਾਲ ਤਹਿਸ਼ ਦੇ ਵਿੱਚ ਆ ਕੇ ਜਿਹੜੀ ਆ ਉਹ ਗੱਲਬਾਤ ਕੀਤੀ। ਬਾਅਦ ਦੇ ਵਿੱਚ ਇਹਨਾਂ ਨੇ ਇਹ ਜਿਹੜਾ ਉਹਦੇ ਪਸ਼ੂਆਂ ਦੇ ਨਾਲ ਤੁਲਨਾ ਕੀਤੀ, ਉਹਨਾਂ ਦੇ ਜਿਹੜੇ ਮੁਲਾਜ਼ਮ ਸੀਗੇ, ਕਿਸੇ ਨੂੰ ਐਨੀਮਲ ਕਿਹਾ, ਕਿਸੇ ਨੂੰ ਮੌਂਕੀ ਕਿਹਾ, ਕਿਸੇ ਨੂੰ ਕੁਛ ਕਿਹਾ, ਕਿਸੇ ਨੂੰ ਕੁਛ। ਬਾਅਦ ਦੇ ਵਿੱਚ ਇਹਨਾਂ ਨੇ ਜਿਹੜਾ ਇਸ ਚੀਜ਼ ਦਾ ਜਿਹੜਾ ਨੋਟਿਸ ਲਿਆ ਤੇ ਬ੍ਰਿਆਨ ਆਰਨੇਟ ਜਿਹੜਾ ਉਹਦੇ ਖਿਲਾਫ ਹੁਣ ਲਾਸੂਟ ਜਿਹੜਾ ਉਹ ਫਾਈਲ ਕਰਨ ਦਾ ਇਹਨਾਂ ਨੇ ਮਤਲਬ ਉਹ ਕੀਤਾ, ਜਿਹੜਾ ਕਹਿ ਲਈ ਫੈਸਲਾ ਕੀਤਾ। ਇਹ ਬੰਦਾ ਇੱਥੇ ਨਹੀਂ ਟਲਿਆ, ਇਹਨੇ ਉਹਨਾਂ ਦੇ ਇੱਕ ਮੁਲਾਜ਼ਮ ਦੀ ਵਰਦੀ ਚੋਰੀ ਕਰਕੇ ਪਤਾ ਨਹੀਂ ਕਿਵੇਂ ਸਟੋਰ ਦੇ ਅੰਦਰ ਗਿਆ ਤੇ ਬਾਅਦ ਦੇ ਵਿੱਚ ਗਾਹਕਾਂ ਦੇ ਨਾਲ ਵੀ ਜਿਹੜੀ ਬਦਤਮੀਜ਼ੀ ਕੀਤੀ। ਪਰ ਇਹ ਸਾਰੇ ਕਾਸੇ ਨੂੰ ਫਿਲਮਾ ਰਿਹਾ ਸੀਗਾ। ਦੱਸਿਆ ਜਾ ਰਿਹਾ ਕਿ ਇਹ ਬੰਦੇ ਦੇ YouTube ਦੇ ਉੱਤੇ 3,30,000 ਸਬਸਕ੍ਰਾਈਬਰ ਆ, YouTube ਜਿਹੜਾ ਇਹਦਾ ਪੇਜ ਆ ਤੇ ਹੁਣ ਦੱਸਦੇ ਆ ਵੀ ਇਹਨੂੰ ਕਈ ਜਿਹੜੇ ਹਜ਼ਾਰਾਂ ਡਾਲਰ ਉਹ ਇਨ ਐਂਡ ਆਊਟ ਨੂੰ ਭੁਗਤਾਨ ਕਰਨੇ ਪੈ ਸਕਦੇ ਆ। ਇੱਕ ਟੂਰਿਸਟ ਨੂੰ ਇਸ ਕਰਕੇ ਅਮਰੀਕਾ ਦੇ ਵਿੱਚ ਨਹੀਂ ਐਂਟਰ ਕਰਨ ਦਿੱਤਾ ਕਿਉਂਕਿ ਉਸਨੇ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਉਹਨਾਂ ਦੇ ਉੱਤੇ ਇੱਕ ਮੇਮ ਜੋ ਸੀ ਉਹ ਸ਼ੇਅਰ ਕੀਤਾ ਹੋਇਆ ਸੀ ਉਹਦੇ ਫੋਨ ਦੇ ਉੱਤੇ। ਜੀ। ਕਹਿੰਦੇ ਵੀ ਜਦੋਂ ਉਹ 에ਅਰਪੋਰਟ ਤੇ ਆਇਆ, ਨਿਊਯਾਰਕ 에ਅਰਪੋਰਟ ਤੇ ਏਜੰਟਸ ਨੇ ਉਹ ਉਸਨੂੰ ਕਿਹਾ ਵੀ ਆਪਣਾ ਫੋਨ ਦੇ ਤੇ ਜਦੋਂ ਉਸਨੇ ਫੋਨ ਦਿੱਤਾ ਤੇ ਫੋਨ ਦੇ ਵਿੱਚੋਂ ਉਹ ਉਸਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਉਹਨਾਂ ਦਾ ਮਜ਼ਾਕ ਉਡਾਉਣ ਵਾਲੀ ਫੋਟੋ ਤੇ ਹੋਰ ਚੁਟਕਲਾ ਟਾਈਪ ਉਹ ਪਾਇਆ ਗਿਆ। ਮੈਡਸ ਮਿਕਲਸਨ 21 ਸਾਲਾਂ ਦਾ ਆ ਤੇ ਕਹਿੰਦੇ ਵੀ ਮੈਨੂੰ ਹਰਾਸ ਵੀ ਕੀਤਾ ਗਿਆ ਇਸ 에ਅਰਪੋਰਟ ਤੇ, ਇੱਥੇ ਤੱਕ ਕਿਹਾ ਗਿਆ ਵੀ ਤੈਨੂੰ ਜੇਲ੍ਹ ਦੇ ਵਿੱਚ ਵੀ ਜਿਹੜਾ ਪਾ ਸਕਦੇ ਹੈਗੇ ਆ। ਸੋ ਉਸ ਤੋਂ ਬਾਅਦ ਉਸ ਨੂੰ ਜਿਹੜਾ ਆ ਬਿਲਕੁਲ ਵਾਪਸ ਉੱਥੋਂ ਹੀ ਭੇਜ ਦਿੱਤਾ ਗਿਆ। ਸੋ ਇੱਥੇ ਤੱਕ ਜਿਹੜੀ ਆ ਚੈਕਿੰਗ ਆਈਸ ਵਾਲੇ ਕਰ ਰਿਹਾ ਵੀ ਦੇਖੋ ਹੁਣ ਜੇ ਵਾਈਸ ਪ੍ਰੈਜ਼ੀਡੈਂਟ ਦਾ ਵੀ ਕੋਈ ਮਜ਼ਾਕ ਉਡਾਊਗਾ ਤੇ ਉਹਨੂੰ ਅਸੀਂ ਅਮਰੀਕਾ 'ਚ ਨਹੀਂ ਐਂਟਰ ਕਰਨ ਦੇਣਾ। ਇਹ ਫਿਰ ਫਰੀडम ਆਫ ਸਪੀਚ ਕਿੱਥੇ ਰਹਿ ਗਈ? ਕਹਿੰਦੇ ਵੀ ਜਿਹੜੀ ਇਹ ਫੋਟੋ ਉਹਨੇ ਸ਼ੇਅਰ ਕੀਤੀ ਸੀ ਇਹ ਜੋਕ ਸੀ, ਇਹ ਉਸ ਟਾਈਮ ਦੀ ਫੋਟੋ ਸੀ ਜਿਸ ਟਾਈਮ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੈਲੈਂਸਕੀ ਇੱਥੇ ਆਏ ਸੀ ਤੇ ਉਸ ਤੋਂ ਬਾਅਦ ਇਹ ਗ੍ਰੀਨਲੈਂਡ ਗਏ ਸੀ ਤੇ ਉੱਥੇ ਕੋਈ ਵੀ ਬੰਦਾ ਜਿਹੜਾ ਗ੍ਰੀਨਲੈਂਡ ਦਾ ਉਹ ਵਾਈਸ ਪ੍ਰੈਜ਼ੀਡੈਂਟ ਨੂੰ ਮਿਲਣ ਨਹੀਂ ਆਇਆ ਸੀ ਤੇ ਫਿਰ ਬਾਹਰ ਘੁੰਮਣ ਫਿਰਨ ਵੀ ਨਹੀਂ ਗਏ, ਇੱਕ ਜਗ੍ਹਾ ਤੇ ਰਹਿ ਕੇ ਵਾਈਸ ਪ੍ਰੈਜ਼ੀਡੈਂਟ ਉੱਥੋਂ ਵਾਪਸ ਆ ਗਏ ਸੀਗੇ। ਇਹ ਨਾਰਵੇ ਦਾ ਰਹਿਣ ਵਾਲਾ ਆ। ਨਾਰਵੇ ਦੇ ਪੇਪਰ ਨੇ ਇਹ ਲਿਖਿਆ ਵੀ 21 ਸਾਲਾਂ ਦਾ ਟੂਰਿਸਟ ਮੈਡਸ ਮਿਕਲਸਨ ਉਸ ਨੂੰ ਅਰੈਸਟ ਕੀਤਾ ਗਿਆ, ਥ੍ਰੈਟ ਕੀਤਾ ਗਿਆ ਵੀ ਤੇਰੇ ਤੇ $5,000 ਦਾ ਫਾਈਨ ਵੀ ਲਾਵਾਂਗੇ ਜੇ ਤੂੰ ਆਪਣਾ ਫੋਨ ਅਨਲੌਕ ਨਾ ਕੀਤਾ। ਤੇ ਉਸ ਤੋਂ ਬਾਅਦ ਫਿਰ ਉਹਦੀ ਜਿਹੜੀ ਐਂਟਰੀ ਆ USA ਦੇ ਵਿੱਚ ਰੋਕ ਦਿੱਤੀ ਗਈ ਕਿਉਂਕਿ ਜੇਡੀ ਵੈਂਸ ਜੋ ਸਾਡੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਦੇ ਉੱਤੇ ਜਿਹੜਾ ਮੇਮ ਸੀ ਉਹ ਸ਼ੇਅਰ ਕੀਤਾ ਹੋਇਆ ਸੀ। ਜੀ, ਸਵੇਰੇ ਇਹ ਜਿਹੜੀ ਖਬਰ ਆ ਉਹ ਸਾਂਝੀ ਕੀਤੀ ਸੀ ਵੀ ਉਹਨਾਂ ਨੇ ਹੁਣ ਕਿਹਾ ਵੀ ਜੇ ਤੁਸੀਂ US ਦਾ ਵੀਜ਼ਾ ਲੈਣਾ ਤੇ ਤੁਹਾਨੂੰ ਜਿਹੜੀ ਆਪਣੀ ਪ੍ਰਾਈਵੇਸੀ ਹੈ ਜਾਂ ਉਹ ਸੈਟਿੰਗ ਜਿਹੜੀਆਂ ਜਿਹਦੇ 'ਚ ਜਾ ਕੇ ਆਪਾਂ ਪੜ੍ਹ ਸਕਦੇ ਹਾਂ ਉਹਦੇ ਬੰਦੇ ਨੇ ਕੀ ਹੁਣ ਤੱਕ ਲਿਖਿਆ ਤੇ ਉਹ ਤੁਹਾਨੂੰ ਓਪਨ ਕਰਨੀਆਂ ਪੈਣਗੀਆਂ। ਜੇ ਤੁਸੀਂ ਓਪਨ ਨਹੀਂ ਕਰੋਗੇ ਤਾਂ ਤੁਹਾਨੂੰ US ਦਾ ਵੀਜ਼ਾ ਜਿਹੜਾ ਉਹ ਡਿਨਾਈ ਹੋ ਸਕਦਾ। ਸੋ ਉਹ ਜਿਹੜੇ ਐਕਸ਼ਨਸ ਨੇ ਆਪਾਂ ਖਬਰਾਂ ਦੇ ਰੂਪ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਸੁਣੀ ਸੀ ਉਹ ਹੁਣ ਐਕਸ਼ਨਸ ਦੇ ਰੂਪ ਦੇ ਵਿੱਚ ਵੀ ਆਪਣੀ ਜਿਹੜੀ ਆ ਉਹ ਸਾਹਮਣੇ ਆਉਣ ਲੱਗ ਪਈ ਆ। ਅਗਲੀ ਜਿਹੜੀ ਖਬਰ ਆ ਉਹ ਜੁੜੀ ਹੋਈ ਆ ਵੈਟਰਨਸ ਦੇ ਨਾਲ, ਖਾਸ ਕਰਕੇ ਜਿਹੜੇ ਫ੍ਰੈਜ਼ਨੋ ਇਲਾਕਿਆਂ ਦੇ ਵਸਨੀਕ ਨੇ। ਇਹਨਾਂ ਦੇ ਲਈ ਹੁਣ ਸੈਂਟਰਲ ਵੈਲੀ ਜਿਹੜੇ ਵੈਟਰਨਸ ਨੇ ਉਹਨਾਂ ਨੇ ਇੱਕ ਉਹਨਾਂ ਦੀ ਜਥੇਬੰਦੀ ਆ ਉਹਨੇ ਕੋਲੈਬੋਰੇਸ਼ਨ ਕਰਕੇ ਮਾਫ ਕਰਨਾ ਇੱਥੇ ਜਿਹੜਾ ਫ੍ਰੈਜ਼ਨੋ ਦੇ ਵਿੱਚ ਫ੍ਰੀ ਡੈਂਟਲ ਤੇ ਵਿਜ਼ਨ ਕਲੀਨਿਕ ਹੈ ਜਿਹੜਾ ਉਹ ਵੈਟਰਨਸ ਦੇ ਲਈ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਖੋਲ੍ਹ ਦਿੱਤਾ। ਇਹ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਪ੍ਰੋਗਰਾਮ ਪੂਰਾ ਸਪਾਂਸਰ ਕੀਤਾ ਗਿਆ ਅਮਰੀਕਨ ਲੀਜਨ ਪੋਸਟ 509 ਦੁਆਰਾ ਤੇ ਇਹ ਜਿਹੜੀ ਫਸਟ ਸਟਰੀਟ ਤੇ ਸ਼ੀਲਡ ਐਵੀਨਿਊ ਦੇ ਇਲਾਕਿਆਂ ਦੇ ਵਿੱਚ ਪੈਣਾ। ਫ੍ਰੀ ਇਵੈਂਟ ਜਿਹੜਾ ਇਹਦਾ ਹੋਣ ਜਾ ਰਿਹਾ ਟਿਊਜ਼ਡੇ ਨੂੰ ਹੋਇਆ ਜੂਨ 24 ਨੂੰ
ਤੇ ਜੂਨ 25 ਨੂੰ ਜਿਹੜਾ ਮਤਲਬ ਕੱਲ ਨੂੰ ਵੀ, ਅੱਜ ਵੀ ਹੋਇਆ ਤੇ ਕੱਲ ਨੂੰ ਵੀ ਹੋਇਆ, 8 ਵਜੇ ਤੋਂ ਲੈ ਕੇ 4 ਵਜੇ ਤੱਕ। ਇਹਦੇ ਵਿੱਚ ਉਹ ਪਰਿਵਾਰ ਜਾਂ ਉਹ ਲੋਕ ਜਿਨ੍ਹਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਜਿਹੜੀਆਂ ਸਰਵਿਸਿਜ਼ ਦਿੱਤੀਆਂ ਨੇ ਆਪਣੀਆਂ ਅਮਰੀਕਨ ਜਿੰਨੀਆਂ ਵੀ ਫੋਰਸਿਸ ਨੇ ਉਹਨਾਂ ਦੇ ਵਿੱਚ, ਵੈਟਰਨ ਸਰਵਿਸਿਜ਼ ਉਹਨਾਂ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਹਾਊਸਿੰਗ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ, ਲੀਗਲ ਅਸਿਸਟੈਂਸ ਜਿਹੜੀ ਉਹਨਾਂ ਨੂੰ ਮਿਲੇ, ਇਹਦਾ ਪ੍ਰਬੰਧ ਕੀਤਾ ਗਿਆ ਤੇ ਨਾਲ ਜੌਬ ਪਲੇਸਮੈਂਟ। ਉਹ ਕਹਿੰਦੇ ਕਿ ਜੇਕਰ ਤੁਸੀਂ ਜੌਬ ਲੈਣੀ ਚਾਹੁੰਦੇ ਹੋ ਤਾਂ ਇਹ ਤੁਹਾਨੂੰ ਹੈਲਥ ਕੇਅਰ ਸਿਸਟਮ ਦੇ ਵਿੱਚ ਜਿਹੜੀ ਜੌਬ ਆ ਉਹ ਵੀ ਉਹ ਲੱਭ ਕੇ ਦੇਣਗੇ। ਸੋ ਜਿਹੜੇ ਫੌਜੀਆਂ ਦੇ ਪਰਿਵਾਰ ਨੇ ਜਾਂ ਉਹ ਸੇਵਾ ਅਮਰੀਕਾ ਦੀ ਆਰਮੀ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ, ਉਹਨਾਂ ਨੇ ਇਸ ਜਿਹੜੀ ਇਹ ਕਲੀਨਿਕ ਖੋਲ੍ਹਿਆ ਗਿਆ ਇਹਦੇ ਉੱਤੇ ਖਾਸੀ ਜਿਹੜੀ ਤਸੱਲੀ ਆ ਉਹ ਜ਼ਾਹਰ ਕੀਤੀ ਆ। ਅੱਜ ਸਵੇਰੇ ਇੱਕ ਖਬਰ ਸਾਂਝੀ ਕੀਤੀ ਸੀ, ਕਿਸ ਤਰ੍ਹਾਂ ਇੱਕ ਵੈਟਰਨ ਨੂੰ ਜੋ 50 ਸਾਲਾਂ ਤੋਂ ਅਮਰੀਕਾ 'ਚ ਰਹਿ ਰਿਹਾ ਸੀ, ਜੀ, ਉਹਨੂੰ ਆਪਣੇ ਆਪ ਸੈਲਫ ਡਿਪੋਰਟ ਕਰਨਾ ਪਿਆ, ਕਿਉਂਕਿ ਆਈਸ ਵਾਲਿਆਂ ਨੇ ਕਹਿ ਦਿੱਤਾ ਸੀ ਵੀ ਜੇ ਤੂੰ ਸੈਲਫ ਡਿਪੋਰਟ ਨਹੀਂ ਹੁੰਦਾ ਤਾਂ ਤੈਨੂੰ ਫੜ ਕੇ ਅਸੀਂ ਅੰਦਰ ਕਰਾਂਗੇ, ਉਸ ਤੋਂ ਬਾਅਦ ਡਿਪੋਰਟ ਕਰਾਂਗੇ। ਹੁਣ ਇੱਕ ਹੋਰ ਖਬਰ ਆ ਰਹੀ ਆ ਵੀ ਇੱਕ ਸਪੈਨਿਸ਼ ਮੂਲ ਦਾ ਬੰਦਾ ਨਾਰਸਿਸੋ ਬਰਾਂਕੋ, ਜੀ, ਜੋ 3 ਫੌਜੀਆਂ ਦਾ ਬਾਪ ਆ, ਉਹਨੂੰ ਸੈਂਟਾ ਇਹਨਾਂ ਦੇ ਵਿੱਚ ਅਰੈਸਟ ਕੀਤਾ ਗਿਆ। ਕੱਲਾ ਅਰੈਸਟ ਨਹੀਂ ਕੀਤਾ ਗਿਆ, ਉਹਨੂੰ ਕੁੱਟਿਆ ਮਾਰਿਆ ਵੀ ਗਿਆ ਹੂੰ, ਤੇ ਉਹਦੀਆਂ ਕਮੀਜ਼ ਤੱਕ ਜਿਹੜੀ ਆ ਪਾੜ ਦਿੱਤੀ ਗਈ ਹੈਗੀ। ਜੀ, ਸਿਟੀ ਆਫ ਸੈਂਟਾ ਇਹਨਾਂ ਦੇ ਵਿੱਚ ਬਾਰਡਰ ਪੈਟਰੋਲ ਏਜੰਟਸ ਨੇ ਇਸ ਬ੍ਰਾਂਕੋ ਨਾਮ ਦੇ ਬੰਦੇ ਨੂੰ ਵੀਕਐਂਡ ਦੇ ਦੌਰਾਨ ਅਰੈਸਟ ਕੀਤਾ ਤੇ ਹੁਣ ਇਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਜਿਹੜੀ ਖਬਰ ਫੈਲ ਰਹੀ ਆ ਵੀ ਕਿਸ ਤਰ੍ਹਾਂ ਇੱਕ ਉਹ ਬੰਦਾ ਜੋ ਰੈਸਟੋਰੈਂਟ ਦੇ ਵਿੱਚ ਲੈਂਡਸਕੇਪਿੰਗ ਦਾ ਕੰਮ ਕਰ ਰਿਹਾ ਸੀ ਤੇ ਉੱਥੋਂ ਜਿਹੜਾ ਉਹਨੂੰ ਫੜ ਲਿਆ ਗਿਆ। ਇਹ ਮੈਕਸੀਕਨ ਡਿਪਲੋਮੈਟਸ ਜੋ ਆ ਉਹਨਾਂ ਨੇ ਦੱਸਿਆ ਤੇ ਉਹਦੀ ਜਿਹੜੀ ਸ਼ਰਟ ਆ ਉਹ ਪਾਟੀ ਹੋਈ ਸੀ ਤੇ ਉਹਦੇ ਜਿਹੜਾ ਮੋਢਾ ਆ ਉਹਦੇ ਉੱਤੇ ਦਰਦ ਵੀ ਹੋ ਰਹੀ ਸੀ। ਡਿਪਲੋਮੈਟਸ ਨੇ ਇਹ ਇਨਫੋਰਮ ਕੀਤਾ ਵੀ ਯੂਐਸ ਦੀ ਅਥਾਰਟੀਜ਼ ਨੇ ਉਹਨੂੰ ਮੈਡੀਕਲ ਅਟੈਂਸ਼ਨ ਤੱਕ ਵੀ ਨਹੀਂ ਦਿੱਤੀ ਜੋ ਕਿ ਦੇਣੀ ਬਣਦੀ ਸੀਗੀ। ਮੈਕਸੀਕੋ ਦੀ ਗਵਰਨਮੈਂਟ ਦਾ ਜਿਹੜਾ ਫੋਰਨ ਮਿਨਿਸਟਰੀ ਆ, ਉਹਨਾਂ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੀਗਲ ਅਸਿਸਟੈਂਸ ਆ ਉਹ ਅਸੀਂ ਪ੍ਰੋਵਾਈਡ ਕਰਾਂਗੇ। ਸੋ ਇਹ 30 ਸਾਲਾਂ ਤੋਂ ਅਮਰੀਕਾ 'ਚ ਬੰਦਾ ਰਹਿੰਦਾ ਸੀ। 3 ਮੁੰਡੇ ਉਹਦੇ ਜਿਹੜੇ ਆ ਇਸ ਟਾਈਮ ਅਮਰੀਕਾ ਦੀ ਫੌਜ ਦੇ ਵਿੱਚ ਸਰਵ ਕਰ ਰਹੇ ਆ। ਜੀ। ਅਗਲੀ ਜਿਹੜੀ ਖਬਰ ਆ ਉਹ ਬੇਕਰਸਫੀਲਡ ਤੋਂ ਆ। ਬੇਕਰਸਫੀਲਡ ਦੇ ਵਿੱਚ ਇੱਕ ਪਰਿਵਾਰ ਅਜਿਹਾ ਜਿਹਦੇ 3 ਮੈਂਬਰ ਇਸ ਟਾਈਮ ਤੇਲ ਅਵੀਵ ਦੇ ਵਿੱਚ ਫਸੇ ਹੋਏ ਨੇ ਜਾਂ ਜਿੱਥੇ ਈਰਾਨ ਦੇ ਵੱਲੋਂ ਹਮਲਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਮਾਈਕਲ ਫਰੀਡਮੈਨ ਜਿਹੜੇ ਨੇ ਉਹ ਤੇ ਉਹਨਾਂ ਦੀ ਮਦਰ ਜਿਹੜੇ ਨੇ ਉਹ ਮਿਡਲ ਈਸਟ ਦੇ ਦੌਰੇ ਤੇ ਗਏ ਸੀਗੇ। ਉਹਨਾਂ ਦੇ ਜਿਹੜਾ ਜੈਕ ਫਰੀਡਮੈਨ ਨੂੰ ਮਿਲਣ, ਉਹਨਾਂ ਦਾ ਪਰਿਵਾਰਕ ਮੈਂਬਰ ਹੈ ਤੇ ਦੱਸਿਆ ਜਾ ਰਿਹਾ ਕਿ ਉੱਥੇ ਉਹਦੀ ਜਿਹੜੀ ਆ ਹਾਕੀ ਖੇਡਦਾ, ਉਹ ਇਜ਼ਰਾਈਲ ਦੇ ਪ੍ਰੋਫੈਸ਼ਨਲ ਹਾਕੀ ਲੀਗ ਦੇ ਵਿੱਚ ਉਹ ਜਿਹੜਾ ਉਹ ਸ਼ਾਮਲ ਹੋਇਆ। ਦੱਸਿਆ ਜਾ ਰਿਹਾ ਕਿ 3 ਦਿਨ ਪਹਿਲਾਂ ਜਦੋਂ ਉੱਥੇ ਜਾ ਵੜੇ ਸੀਗੇ, ਚਲੇ ਗਏ ਸੀਗੇ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ, ਤਾਂ ਉੱਥੇ ਇਕੱਠੇ ਹੋ ਰਹੇ ਸੀ, ਫੈਮਿਲੀ ਵਕੇਸ਼ਨਸ ਨੂੰ ਉਹ ਇੰਜੋਏ ਕਰ ਰਹੇ ਸੀਗੇ। ਨਾਲ ਦੀ ਨਾਲ ਜਿਹੜੇ ਉਹ ਇਲਾਕਿਆਂ ਦੇ ਵਿੱਚ ਜਿਹੜੀ ਈਰਾਨ ਵੱਲੋਂ ਜਿਹੜੀ ਬੰਬਾਰੀ ਆ ਉਹ ਸ਼ੁਰੂ ਕਰ ਦਿੱਤੀ ਗਈ ਸੀ, ਮਿਜ਼ਾਈਲ ਅਟੈਕ ਹੋਏ ਸੀ, ਆਪਾਂ ਦੇਖਿਆ। ਉਹਦੇ ਵਿੱਚ ਇਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਜਿਹੜਾ ਉਹ ਖਾਸਾ ਜ਼ਖਮੀ ਹੋ ਗਿਆ, ਜਿਹਦੇ ਕਰਕੇ ਉਹ ਕਹਿੰਦੇ ਨੇ ਕਿ ਹੁਣ ਅਸੀਂ ਬੜੇ ਇਸ ਗੱਲੋਂ ਪਰੇਸ਼ਾਨ ਆ ਵੀ ਅਸੀਂ ਵਾਪਸੀ ਕਰੀਏ ਜਾਂ ਨਾ ਕਰੀਏ। ਉਹਨਾਂ ਨੇ ਇੱਕ ਵੀਡੀਓ ਵੀ ਜਿਹੜੀ ਆ ਉਹ ਫੁਟੇਜ ਆਪਣੇ ਬੇਕਰਸਫੀਲਡ ਦੇ ਵਿੱਚ ਇੱਕ ਨਿਊਜ਼ ਏਜੰਸੀ ਦੇ ਨਾਲ ਸਾਂਝੀ ਕੀਤੀ ਆ, ਜਿਹਦੇ ਵਿੱਚ ਉਹ ਦੱਸਦੇ ਆ ਵੀ ਅਸੀਂ ਅੱਜ ਤੇਲ ਅਵੀਵ ਦੇ ਵਿੱਚ ਜਿਹੜੀ ਕਿ ਇਜ਼ਰਾਈਲ ਦੀ ਰਾਜਧਾਨੀ ਆ ਉਹਦੇ ਵਿੱਚ ਅਸੀਂ ਬੈਠੇ ਹਾਂ ਤੇ ਉਹ ਇੱਕ ਵਲੌਗਿੰਗ ਦੀ ਤਰ੍ਹਾਂ ਮਤਲਬ ਉਹ ਕਰ ਰਹੇ ਸੀਗੇ, ਸ਼ੂਟ ਕਰ ਰਹੇ ਸੀਗੇ। ਨਾਲ ਦੀ ਨਾਲ ਜਿਹੜਾ ਉਹ ਮਿਜ਼ਾਈਲ ਦਾ ਅਟੈਕ ਹੁੰਦਾ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਸਾਰਾ ਕੁਛ ਆ ਹੋਟਲ ਦੇ ਵਿੱਚ ਉਹ ਖਿਲਰ ਜਾਂਦਾ ਤੇ ਉਹ ਕਹਿੰਦੇ ਕਿ ਬਿਲਡਿੰਗ ਜਿਹੜੀ ਆ ਉਹ ਡਿੱਗਣੀ ਲੱਗੀ ਸੀਗੀ, ਸਾਹਮਣੀ ਬਿਲਡਿੰਗ ਜਿਹੜੀ ਆ ਬਿਲਕੁਲ ਢਹਿ ਢੇਰੀ ਹੋ ਗਈ ਸੀ। ਉਹ ਕਹਿੰਦੇ ਕਿ ਥੈਂਕ ਗੋਡ ਅਸੀਂ ਬਚ ਗਏ ਹਾਂ, ਪਰ ਸਾਡੇ ਪਰਿਵਾਰ ਦਾ ਜਿਹੜਾ ਇੱਕ ਮੈਂਬਰ ਆ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਇਆ। ਉਹ ਕਹਿੰਦੇ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਅਮਰੀਕਨ ਫੈਮਲੀਜ਼ ਨੇ ਇੱਥੇ ਜਿਹੜੀਆਂ ਇਸ ਟਾਈਮ ਇਜ਼ਰਾਈਲ ਦੇ ਵਿੱਚ ਆਈਆਂ ਹੋਈਆਂ ਨੇ ਆਪਣੇ ਪਿਆਰਾਂ ਨੂੰ ਮਿਲਣ, ਜਾਂ ਉਹ ਲੋਕ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਜ਼ਰਾਈਲ ਦੇ ਵਿੱਚ ਵੱਸਦੇ ਨੇ। ਪਰ ਉਹ ਕਹਿੰਦੇ ਕਿ ਹੁਣ ਸਾਡਾ ਇੱਥੋਂ ਜਿਹੜਾ ਮੁੜਨਾ ਉਹ ਸੰਭਵ ਨਹੀਂ ਹੈ ਤੇ ਸਾਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਛੁੱਟੀਆਂ ਇੰਜੋਏ ਕਰੀਏ ਜਾਂ ਫਿਰ ਈਰਾਨ ਦੇ ਜਿਹੜੇ ਹਮਲੇ ਨੇ ਉਹਨਾਂ ਤੋਂ ਡਰ ਦੇ ਸਾਏ ਹੇਠ ਆਪਣੇ ਪਰਿਵਾਰਕ ਮੈਂਬਰਾਂ ਦੀ ਲੰਬੀ ਜ਼ਿੰਦਗੀ ਦੇ ਲਈ ਪ੍ਰਾਰਥਨਾ ਕਰੀਏ। ਜੀ, ਬੇਰੀਆ ਕਾਉਂਟੀ ਨੇ ਵੋਟ ਕਰਕੇ ਸੈਨ ਮਟੇਓ ਦੀ ਪਹਿਲੀ ਲਟੀਨਾ ਮੂਲ ਦੀ ਸ਼ੈਰਿਫ ਜੀ, ਉਸ ਨੂੰ ਜਿਹੜਾ ਉਸ ਦੀ ਪੋਜੀਸ਼ਨ ਤੋਂ ਰਿਮੂਵ ਕਰ ਦਿੱਤਾ ਹੈਗਾ। ਇਹਦੇ ਵਿੱਚ ਕਾਰਨ ਜਿਹੜਾ ਆ ਮਿਸਕੰਡਕਟ ਦੱਸਿਆ ਗਿਆ ਹੈਗਾ। ਸ਼ੈਰਿਫ ਕ੍ਰਿਸਟੀਨਾ ਕਾਰਪਸ ਉਹਦੇ ਉੱਤੇ ਜੋ ਕਾਉਂਟੀ ਚਾਰਟਰ ਵਾਇਲੇਸ਼ਨਸ ਲਾਈਆਂ ਗਈਆਂ ਸੀਆਂ, 5 ਦੇ ਮੁਕਾਬਲੇ 0 ਦੀ ਵੋਟ ਦੇ ਨਾਲ ਅੰਡਰ ਮੇਜਰ ਉਸ ਨੂੰ ਜਿਹੜਾ ਆ ਸਸਪੈਂਡ ਕਰ ਦਿੱਤਾ ਗਿਆ ਹੈ, ਉਸ ਨੂੰ ਜੌਬ ਦੇ ਉੱਤੋਂ ਉਠਾ ਦਿੱਤਾ ਗਿਆ ਹੈਗਾ ਤੇ ਇਹ ਕਹਿੰਦੇ ਆ ਵੀ ਸੁਪਰ ਮੈਜੋਰਿਟੀ ਵੋਟ ਸੀ ਪੂਰੇ ਮੁਕਾਬਲੇ, ਪੂਰੀ ਜਿੱਦਾਂ ਹੱਕ ਦੇ ਵਿੱਚ ਸੀ ਵੀ ਇਸ ਸ਼ੈਰਿਫ ਨੂੰ ਇੱਥੋਂ ਜਿਹੜਾ ਆ ਰਿਮੂਵ ਕੀਤਾ ਜਾਵੇ। ਜੀ।
ਤੇ ਹਾਂ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੀ ਹੈ ਤੇ ਜਾਂਦੇ ਆਪਾਂ ਸਟਾਕ ਮਾਰਕੀਟ ਦੀ ਤੇ ਕਰੰਸੀ ਦੀ ਗੱਲਬਾਤ ਕਰਨੀ ਜਾਣੀ ਆ। ਸਟਾਕ ਮਾਰਕੀਟ ਵੱਲ ਜੇ ਦੇਖਿਆ ਜਾਵੇ, ਅੱਜ ਸਟਾਕ ਮਾਰਕੀਟ ਅਪ ਗਈ ਆ, ਕਿਉਂਕਿ ਜਿਸ ਹਿਸਾਬ ਦੇ ਨਾਲ ਕੱਲ ਸ਼ਾਮੀ ਟਰੰਪ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਕਿ ਹੁਣ ਅਮਰੀਕਾ, ਇਜ਼ਰਾਈਲ ਤੇ ਈਰਾਨ ਸਾਰਿਆਂ ਨੂੰ ਗੋਡ ਬਲੈਸ ਆ ਤੇ ਸਾਰੇ ਹੁਣ ਆਪਾਂ ਸ਼ਾਂਤੀ ਵੱਲ ਚੱਲਾਂਗੇ, ਲੜਾਈ ਖਤਮ ਆ। ਉਹਦੇ ਕਰਕੇ ਜਿਹੜੀ ਸਟਾਕ ਮਾਰਕੀਟ ਆ ਉਹ ਉੱਪਰ ਗਈ ਆ। ਡਾਓ ਜੋਨ ਇੰਡਸਟਰੀਅਲ 1.19% ਅਪ ਗਿਆ ਤੇ ਕਲੋਜ਼ ਹੋਇਆ 43,099.02 ਤੇ। S&P ਇੰਡੈਕਸ 1.11% ਅਪ ਗਿਆ ਤੇ ਕਲੋਜ਼ ਹੋਇਆ 6092.18 ਦੇ ਉੱਤੇ। ਨੈਸਡੈਕ ਜੋ ਆ ਉਹ ਅਪ ਗਿਆ 1.43% ਤੇ ਕਲੋਜ਼ ਹੋਇਆ 19,912.53 ਦੇ ਉੱਤੇ। ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਪਾਕਿਸਤਾਨ ਦੇ $284.77 ਦੇ ਬਰਾਬਰ ਤੇ ਇੰਡੀਆ ਦੇ $85.95 ਦੇ ਬਰਾਬਰ ਇੱਕ ਯੂਐਸ ਡਾਲਰ ਦੀ ਕੀਮਤ ਰਹੀ ਹੈ। ਇਸ ਦੇ ਨਾਲ ਹੀ ਜੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਅਸੀਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਤੇ ਤੁਸੀਂ ਅੱਗੇ ਸਰਵਣ ਕਰੋਗੇ ਸ਼ਾਮ ਦੇ ਦੀਵਾਨ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ। ਯੂਐਸ